ਤੂੰ ਮੈਨੂੰ ਉਠਾਲਿਆ ਕਿਉਂ? ਸੁੱਤੇ ਆ ਸੁੱਤਿਆਂ ਕੋ ਉਠਾਲਿਆ? ਐਡਾ ਮਾੜਾ ਸੋਨਾ ਵੀ ਤੂੰ ਐਡਾ ਮਾੜਾ ਸੋਨਾ? ਐਡਾ ਮਾੜਾ ਕੀ ਸੋਨਾ? ਕੀ ਗੱਲ ਆ? ਮੇਰੀ ਤਾਂ ਹੁਣ ਸੋਫੇ ਤੇ ਪਈ ਹੁੰਦੀ, ਆਪ ਤੇਰੇ ਕੋਲ ਮੈਂ ਪਿਆ ਹੁੰਦਾ। ਐਡਾ ਮਾੜਾ ਸੋਨਾ ਤੂੰ ਮਾਨ ਨਾਲ ਸੁੱਤਾ ਪਿਆ? ਤੈਨੂੰ ਨਹੀਂ ਪਤਾ ਵੀ ਸਵੇਰ 9 ਵਜੇ ਸੌਣ ਡਿਆ, ਤੂੰ ਮੈਨੂੰ ਫੇਰ ਠਾਲਣ ਡਿਆ ਜਾ ਕੇ। ਬੰਦੇ ਕੋ ਤਮੀਜ਼ ਹੁੰਦੀ ਹੈ, ਸੌਣਾ ਚੁੱਪ ਕਰਕੇ ਮੂੰਹ ਬੰਦ ਕਰਕੇ ਸੌ ਜਾਂਦਾ। ਐਡੇ ਬੁਰੇ ਖਰਾਟੇ ਲੈਣਾ, ਫਿਰ ਬੰਦਿਆਂ ਉਹਨਾਂ ਦੇ ਖਾਬ ਦੇ ਵਿੱਚ ਨਾਂ ਲੈਣਾ ਵੀ ਜਿਨ੍ਹਾਂ ਦਾ ਤੂੰ ਦੇਣਾ ਲੈਣਾ। ਕੀ ਮਤਲਬ ਦੇਣਾ ਲੈਣਾ? ਕੀ ਨਹੀਂ ਤਾਂ ਖਾਬ ਦੇ ਵਿੱਚ ਰਾਣਾ ਸ਼ਾਨੀ ਕਿਉਂ ਕਰਨ ਡਿਆ? ਰਾਣਾ ਸ਼ਾਨੀ ਮੇਰੇ ਦੋਸਤ ਆ, ਜੇ ਮੈਂ ਨਾਂ ਲੈ ਰਿਹਾ ਤਾਂ ਕੀ ਕੋਈ ਲੋੜਾ ਆ ਗਿਆ? ਮੇਰੀ ਨੀਂਦ ਖਰਾਬ ਕੀਤੀ। ਮੇਰੀ ਨੀਂਦ ਖਰਾਬ ਕੀਤੀ? ਮੈਂ ਤੇਰੀ ਨੀਂਦ ਦੇ ਵਿੱਚ ਅਨਾਰ ਚਲਾਤਾ ਹੈ, ਨੀਂਦ ਤੇਰੀ ਖਰਾਬ ਕਰਤੀ ਹੈ। ਔਕਾਤ ਚ ਰਿਹਾ ਕਰ ਤੇਰਾ ਆਪਣੇ ਆਪ ਚ, ਸਮਝ ਲੱਗੀ ਕਿ ਨਹੀਂ? ਔਕਾਤ ਦੇ ਵਿੱਚ ਸਾਰੀ ਜ਼ਿੰਦਗੀ ਚੰਗੇ ਹੁਣ ਚੰਗਿਆਂ ਕਮਰਿਆਂ ਚ ਪੈਣ ਲੱਪੇ ਗੱਲਾਂ ਕਰ ਰਹੇ, ਸਾਰੀ ਜ਼ਿੰਦਗੀ ਲਾਰੀ ਏਡੇ ਮੰਜਾ ਲੈ ਕੇ 35 ਰੁਪਏ ਤੋਂ ਹੁੰਦਾ ਰਿਹਾ ਗੱਲਾਂ ਕਰਨ ਦੇ। ਤੂੰ ਨੀਂਦ ਨਹੀਂ ਪੂਰੀ, ਤੂੰ ਮੈਨੂੰ ਢਾਲ ਕੇ ਬਿਠਾਤਾ। ਕਿਹੜੇ ਤੈਨੂੰ ਇੱਥੇ ਕਤਲ ਕਰਨ ਆਏ ਸੀ? ਬਹੁਤ ਮਾੜਾ ਸੋਨਾ। ਮੈਂ ਤੈਨੂੰ ਸਿਰਫ ਇਹੀ ਦੱਸਣਾ ਸੀ ਕਿ ਬਹੁਤ ਮਾੜਾ ਸੋਨਾ। ਤੂੰ ਮੇਰੇ ਨਾਲ ਸੌਂਇਆ ਨਾ ਕਰ ਅੱਜ ਤੋਂ ਬਾਅਦ, ਸਮਝ ਲੱਗੀ ਕਿ ਨਹੀਂ? ਤੂੰ ਮੇਰੇ ਨਾਲ ਨਹੀਂ ਸੌਣਾ। ਚਲੋ ਠੀਕ ਹੈ। ਠੀਕ ਬਕਵਾਸ ਕਰਨ ਦੇ ਆਪੀ ਅੱਧੀ ਰਾਤ ਨੂੰ ਕਿਤੇ ਦੌਰਾ ਪਊਗਾ ਤੈਨੂੰ। ਦੌਰਾ ਤੈਨੂੰ ਪਵੇ, ਮੈਨੂੰ ਕਿ ਦੌਰਾ ਪਵੇ? ਮੈਂ ਕਹਿੰਦਾ ਵੀ ਮਰੀਜ਼ ਬੰਦਾ ਮੈਂ ਤਾਂ ਤੇਰੇ ਨਾਲ ਮੈਂ ਮਰੀਜ਼ ਬੰਦਾ ਆ? ਮਰੀਜ਼ ਤੂੰ ਆ? ਸ਼ਕਲ ਦਿਖਾ ਲੋਕਾਂ ਨੂੰ। ਆ ਬਾਈਪਾਸ ਕਰਾ ਕੇ ਅੰਦਰ ਪੱਖਾ ਲਵਾਇਆ ਤੂੰ 28 ਬਾਈਪਾਸ ਤੋਂ ਬਗੈਰ ਤੇਰਾ ਮੂੰਹ ਉਂਝਦਾ ਹੋਇਆ ਆ। ਮੈਂ ਤਾਂ ਫੇਰ ਠੀਕ ਆ। ਮੈਂ ਸਿਰਫ ਇਸ ਕਰਕੇ ਅਹਿਸਾਸ ਕਰਦਾ ਕਿ ਸਿਆਣਾ ਬੰਦਾ ਇਹਦੇ ਨਾਲ ਪੈਣਾ ਕੋਈ ਨਾ ਕੋਈ ਹੋਣਾ ਚਾਹੀਦਾ। ਲਾਹੌਰ ਦੇ ਵਿੱਚ ਆਇਆ ਵੀ ਤੇਰੇ ਨਾਲ ਕੋਈ ਕਿੱਦਾਂ ਬੰਦਾ ਜੀ ਹੋਣਾ ਬਹੁਤਾ ਜ਼ਰੂਰੀ ਆ। ਕਿਤੇ ਹੋਰ ਹੀ ਕਿਤੇ ਪਾਸਾ ਨਾ ਲੈ ਕੇ ਮੈਨੂੰ ਸਮਝ ਨਾ ਆਵੇ। ਮੈਂ ਤਾਂ ਤੇਰੀ ਆਪ ਰਾਤ ਨੂੰ ਐਂ ਲੱਗਦਾ ਜਿਵੇਂ ਵਾਕਮੈਨ ਲਾਈ ਕੰਨਾਂ ਨੂੰ ਇੰਨਾ ਬੋਲਦਾ ਤੂੰ ਯਾਰ। ਮੈਂ ਕੀ ਸੌਣ ਲੱਗਿਆ ਪੰਚਾਇਤ ਰੱਖ ਕੇ ਸੌਣਾ ਆ? ਮੈਂ ਖਾਬ ਦੀ ਪੰਚਾਇਤ ਤਮੀਜ਼ ਹੁੰਦੀ ਹੈ ਵੀ ਮੂੰਹ ਮਾੜਾ ਜਿਹਾ ਬੰਦ ਕਰ ਲਈ ਤਾਂ ਖਰਾਟੇ ਮਾਰਦਾ ਬਹੁਤ ਮਾਰੇ। ਕੀ ਮੈਂ ਲਿਪਸਟਿਕ ਲਾ ਕੇ ਸੌਂ ਜਾਵਾਂ, ਕੱਜਲ ਪਾ ਕੇ ਸੌਵਾਂ? ਕਿਹੜਾ ਤੇਰੀ ਮਾਂ ਦਾ ਜ਼ੇਵਰ ਪਾ ਕੇ ਮੈਂ ਸੌਂ ਜਾਵਾਂ? ਜਿੱਦਾਂ ਸੌਣਾ ਉਦਾਂ ਹੀ ਸੌਣਾ ਹੈ। ਕੀ ਹੋਇਆ ਤੈਨੂੰ? ਸਰ ਕੁਝ ਵੀ ਨਹੀਂ ਸਾਜੀ, ਮੈਨੂੰ ਸੁੱਤਿਆ ਪਿਆ ਆ ਕੇ ਠਾਲ ਦਿੱਤਾ ਹੈ। ਨਾ ਕੋਈ ਗੱਲ ਨਾ ਕੋਈ ਬਾਤ। ਯਾਰ ਤੁਸੀਂ ਮੈਨੂੰ ਸੁੱਤੇ ਠਾਤਾ ਯਾਰ, ਖੁਦਾ ਦਾ ਵਾਸਤਾ ਹੈ। ਕੀ ਹੋਇਆ? ਕੀ ਕਿਉਂ ਲੜਨ? ਹੋਣਾ ਕੀ ਹੈ? ਮੈਂ ਸਾਜੀ ਆ ਕੇ 9 ਵਜੇ ਸੌਣ ਡਏ, ਰਿਕਾਰਡਿੰਗ ਤੋਂ ਆਏ ਆ 9 ਵਜੇ ਆ ਕੇ ਸੁੱਤੇ ਆ। ਆ ਮੈਨੂੰ ਹੁਣ ਆ ਕੇ 11 ਵਜੇ ਫੇਰ ਠਾਲਦਾ। ਪੁੱਛੋ ਮੈਂ ਇਹਨੂੰ ਕਿਹਾ ਕੀ ਆ? ਸਾਜੀ ਮੈਂ ਵੀ ਤੇਰੇ ਨਾਲ ਹੀ ਸੁੱਤਾ ਵਾਂ ਰਾਤ ਨੂੰ। ਏਡੇ ਬੁਰੇ ਖਰਾਟੇ ਲੈਂਦਾ। ਤੂੰ ਮੇਰੇ ਨਾਲ ਕਿਉਂ ਸੌਣ? ਮੇਰਾ ਦੋਤਾ ਆ। ਤੂੰ ਕਿਤੇ ਹੋਰ ਜਗ੍ਹਾ ਸੌ ਜਾ ਕਰ ਜਾ ਕੇ। ਕਹਿੰਦਾ ਫੈਸਲਾਬਾਦੋਂ ਮੇਰੇ ਨਾਲ ਆਇਆ ਵਾ, ਮਰੀਜ਼ ਬੰਦਾ ਵਾ। ਕਿਸੇ ਟਾਈਮ ਵੀ ਮੈਨੂੰ ਇਹ ਡਰ ਵਾ, ਮੈਂ ਤਾਂ ਕਰਕੇ ਤੇ ਨਾਲ ਡਰ ਰਿਹਾ ਵੀ ਨਾਲ ਪੂਰਾ ਫੈਸਲਾਬਾਦ ਨੂੰ ਕਹਿੰਦੇ ਤੂੰ ਇਹਦੇ ਨਾਲ ਸੌਣਾ, ਤੇ ਮੈਂ ਨਹੀਂ ਮੰਨਦਾ। ਅੱਜ ਮੈਂ ਕਮਜ਼ੋਰ ਹੋ ਗਿਆ, ਨਾਲ ਹੀ ਬਦਲ ਗਿਆ। ਮੈਂ ਪੁੱਛਿਆ ਨਹੀਂ ਬੋਲ ਰਿਹਾ, ਸਵੇਰੇ ਆ ਕੇ 9 ਵਜੇ ਸੁੱਤੇ। 9 ਵਜੇ ਸਾਜੀ ਸੁੱਤੇ? ਗੱਲ ਦਾ ਪਤਾ ਲੱਗੇ ਸਾਜੀ ਮੈਂ ਸੁੱਤਾ ਪਿਆ ਆ, ਨਾ ਕੋਈ ਗੱਲ ਨਾ ਕਰੋ। ਉੱਠ ਕੇ ਜਰਾ ਉੱਠੋ ਜਰਾ, ਇਹ ਗੱਲ ਤਾਂ ਸੁਣੋ, ਗੱਲ ਤਾਂ ਸੁਣੋ। ਕਿਸ ਗੱਲ ਤੋਂ ਹੋਈ? ਰਾਤ ਨੂੰ ਰਾਣਾ ਸ਼ਾਨੀ ਕਰੀ ਜਾਣ ਡਿਆ ਸੁੱਤਾ ਪਿਆ ਵੀ ਤੂੰ। ਇਹਦਾ ਮਤਲਬ ਆ ਵੀ ਕੀ ਰਾਣਾ ਸ਼ਾਨੀ? ਉਹਦੇ ਕੋਲ ਪੈਸੇ ਦੇ? ਯਾਰ ਮੇਰਾ ਦੋਸਤ ਆ ਉਹ, ਵੀ ਖਾਬ ਦੇ ਵਿੱਚ ਆ ਗਿਆ। ਹੁਣ ਮੈਂ ਖਾਬ ਦੇ ਦੋਸਤ ਸਾਜੀ, ਖਾਬ ਦਾ ਕਿਹੜਾ ਗੇਟ ਲੱਗਦਾ ਵੀ ਚਾਬੀ ਉਹਨੂੰ ਫੜਾ ਦੇਣੀ, ਖਾਬ ਨਾ ਆਵੇ ਕੋਈ ਵੀ। ਜ਼ਿਸ਼ਾਨ ਕਹੀ ਜਾਂਦੇ, ਜ਼ਿਸ਼ਾਨ ਓਏ ਵੀ ਜਿਹਦੇ ਪੈਸੇ ਦੇਣੇ ਨੇ ਨਾ ਉਹਨਾਂ ਬੰਦਿਆਂ ਸਾਰਿਆਂ ਦੇ ਨਾਂ ਲੈਂਦਾ। ਸ਼ੁਕਰ ਯਾਰ ਮੈਂ ਜਿਹੜੇ ਦੇਣੇ ਨੂੰ ਬੰਦਿਆਂ ਦਾ ਨਾਂ ਯਾਦ ਨਹੀਂ, ਮਾੜੀ ਗੱਲ ਹੈ। ਨਾਂ ਯਾਦ ਕੱਲਿਆਂ ਨੂੰ ਕੀ ਕਰਨਾ ਵੀ ਯਾਦ? ਜਿਹਦੇ ਕੋਲ ਮੈਂ ਲੈਣੇ ਮੈਂ ਉਹਨੂੰ ਵੀ ਤਾਂ ਨਾਂ ਲੈ ਆ, ਉਹ ਵੀ ਨਾਂ ਲੈ। ਉਹ ਤਾਂ ਪੂਰਾ ਨਾਂ ਹੀ ਨਹੀਂ ਲੈਂਦਾ, ਉਹ ਕਰ ਦੀ ਆਵਾਜ਼ ਆ ਜਾਂਦੀ ਜਿਹਦੇ ਕੋਲ ਮੈਂ ਲੈਣੇ ਆ। ਸਾਜੀ ਮੈਂ ਸੁੱਤਾ ਪਿਆ ਆ, ਤੁਸੀਂ ਯਕੀਨ ਕਰੋ। ਵੇਖੋ ਮੇਰੇ ਵਾਲ ਸਾਰੇ, ਪਤਾ ਨਹੀਂ ਇਹਦੇ ਆਪਣੇ ਲਵਾਏ ਨਾ 35 ਰੁਪਏ ਦੇ, ਤੇ ਮੇਰੇ ਵੱਡੇ ਵਾਲ ਵੇਖ ਕੇ ਸੜਿਆ ਪਿਆ ਆ। ਸੜਿਆ ਨਹੀਂ ਉਸਤਾਦ ਜੀ। ਹੁਣ ਮੇਰੇ ਕੋਲ ਗੱਡੀ ਹੈਗੀ ਮਹਿਰਾਨ। ਹੁਣ ਮਹਿਰਾਨ ਗੱਡੀ ਦੇ ਨਾ ਮੇਰੇ ਨਾਲ ਨਾ ਇਹ ਜਦੋਂ ਅਸੀਂ ਲਾਹੌਰ ਆਉਣਾ ਸ਼ੁਰੂ ਹੋਏ ਨਾ 3 ਮਹੀਨੇ ਨਾ ਮੇਰੇ ਨਾਲ ਨਹੀਂ ਆਇਆ। ਮੈਂ ਕਿਹਾ ਯਾਰ ਪਤਾ ਨਹੀਂ ਕਿਉਂ ਨਹੀਂ ਆਉਂਦਾ, ਇਹਨੂੰ ਗੱਡੀ ਦੇ ਵਿੱਚ ਗਰਮੀ ਲੱਗਦੀ ਜਾਂ ਕੀ ਗੱਲ ਆ। ਅੱਛਾ ਨਹੀਂ, ਮੈਂ 3 ਮਹੀਨੇ ਉਦਾਂ ਹੀ ਕੱਢ ਲਏ। ਹੁਣ ਉਹ ਪੈਸੇ ਪੂਏ ਘਟ ਗਏ ਨਾ, ਜਦੋਂ ਪੈਸੇ ਪੂਏ ਲਾ ਲਏ ਸਾਰੇ, ਰੈਂਟ ਲਾ ਲਿਆ। ਹੁਣ ਅਖੀਰ ਤੇ ਇਹਨੇ ਕਿਹਾ ਯਾਰ ਤੇਰੀ ਮਹਿਰਾਨ ਗੱਡੀ ਤੇ ਜਾਣਾ। ਹੁਣ ਇਹਨੂੰ ਇਹ ਪਤਾ ਸੀ ਵੀ ਜਿਹੜੀ ਮਹਿਰਾਨ ਗੱਡੀ ਹੈ ਨਾ ਉਹਦੇ ਸ਼ੀਸ਼ੇ ਖੁੱਲੇ ਰਹਿੰਦੇ ਆ। ਹੁਣ ਇਹਨੂੰ ਇਸ ਚੀਜ਼ ਦੀ ਅਲਰਜੀ ਹੈ ਵੀ ਜਦੋਂ ਸ਼ੀਸ਼ਾ ਖੁੱਲਣਾ ਵਾ ਨਾ ਗੱਡੀ ਦੇ ਅਗਲੇ ਦੋਵੇਂ ਸ਼ੀਸ਼ੇ ਖੁੱਲੇ ਨਾ, ਇਹਦੇ ਵਾਲ ਇੱਕ ਸਾਈਡ ਦੇ ਐ ਹੋ ਜਾਂਦੇ, ਐ ਹੋਈ ਜਾਂਦੇ ਆ। ਤੇ ਚੰਗਾ ਤੂੰ ਪਿਛਲੇ ਗੱਡੀਆਂ ਵਾਲੀ ਗੱਡੀ ਵਾਲਾ ਬਾਏ ਬਾਏ ਕਰਦੇ ਜਾ। ਅੱਛਾ ਬੜੀ ਗੱਲ ਸਾਰੀ ਚੀਜ਼। ਅੱਛਾ ਇਹਨੂੰ ਅਲਰਜੀ ਹੈ ਵਾਲਾਂ ਦੇ ਨਾਲ ਬਾਏ ਬਾਏ ਹੋਣਾ ਹੈ। ਅੱਛਾ ਇਹਨੂੰ ਅਲਰਜੀ ਹੈ ਇਸ ਗੱਲ ਤੋਂ, ਕੋਈ ਵਾਲ ਐ ਹੋਈ ਜਾਂਦੇ ਤੇ ਇੱਥੇ ਕਦੀ ਅੱਖਾਂ ਤੇ ਪਈ ਜਾਂਦੇ, ਐ ਹੋਈ ਜਾਂਦੇ। ਅੱਛਾ ਹੁਣ ਜਦੋਂ ਗੱਡੀ 'ਚ ਬਹਿੰਦੇ ਨਾ ਤੇ ਹੁਣ ਮੈਨੂੰ ਪਤਾ ਵੀ ਲੈ ਵੀ ਕਿਹੜੇ ਸ਼ੀਸ਼ੇ ਨੇ ਇਹਦੇ ਵਾਲ ਬਹੁਤੇ ਹਿੱਲਦੇ ਆ। ਹੁਣ ਇੱਕ ਮੈਂ ਅਗਲਾ ਖੋਲ ਦੇਣਾ, ਇੱਕ ਪਿਛਲਾ ਖੋਲ ਦੇਣਾ। ਉਹ ਕਰਾਸ ਦੇ ਨਾਲ ਇੱਕ ਸਾਈਡ ਦੀ ਐ ਹੋਈ ਜਾਣੀ। ਤੇ ਜੇ ਇਹਨਾਂ ਦੇ ਮੈਂ ਕਹਾਂ ਵੀ ਸ਼ੀਸ਼ਾ ਕਿਉਂ ਨਹੀਂ ਖੁੱਲਦਾ, ਇੰਨੀ ਗਰਮੀ ਹੈ ਯਾਰ। ਉੱਥੇ ਕਿਹੜਾ ਕੋਈ ਅਨਾਰਕਲੀ ਬਾਜ਼ਾਰ? ਅੱਛਾ ਮੈਂ ਸਾਰਾ ਸਫ਼ਰ ਐਂ ਕਰਦਾ ਵਾ ਐਂ ਕਰਕੇ। ਅੱਛਾ ਮੇਰੇ ਜ਼ਿਹਨ ਦੇ ਵਿੱਚ ਯਾਰ ਪਰੇਸ਼ਾਨ ਨਹੀਂ, ਲੇਕਿਨ ਵਾਲ ਫੜ ਕੇ ਬੈਠਾ ਸੀ ਯਾਰ।
ਯਾਰ ਸਵਾਲ ਕਰਦਾ ਵਾਲ ਫੜ ਕੇ ਬੈਠਾ ਤਾਂ ਬਾਹਰ ਚੰਗੇ ਕੋਲ ਇਹੋ ਜਿਹਾ ਸਟਾਈਲ ਬਣਦਾ ਕਿਤੇ ਉਸਤਾਦ ਜੀ ਬਣ ਜਾਂਦਾ 4500 ਜੁੱਤੀ ਯਕਦਮ ਖਾਓ ਆਹ ਸਟਾਈਲ ਤਿਆਰ ਆ ਆਪਣੇ ਆਪ ਚ ਰਹਿ ਸਮਝ ਲੱਗੀ ਕਿ ਨਹੀਂ? ਇਹ ਵੇਖੋ ਵਾਲ ਮੈਂ ਦੇਖੋ ਤਮੀਜ਼ ਨਾਲ ਗੱਲ ਕਰ, ਮੈਂ ਤੈਨੂੰ ਦੱਸ ਦਵਾਂ। ਹਾਲਾਤ ਕਿਹੜੇ ਆ ਗਏ ਉਸਤਾਦ ਵਕਤ ਕਿਹੜਾ ਆ ਗਿਆ ਹੁਣ ਬੰਦਾ ਵਾਲ ਲਵਾ ਸਕਦਾ ਹਰ ਚੀਜ਼ ਬੰਦਾ ਸਸਤੇ ਵਾਲ ਲੱਗਣ ਡਏ ਵੀ ਇਹ ਵਾਲ ਕਿਉਂ ਨਹੀਂ ਲਵਾਉਣੇ ਮੈਨੂੰ ਕਿਹਾ ਮੈਂ ਕਿਹਾ 60000 ਦੇ ਵਾਲ ਲੱਗਣੇ ਲਵਾ ਲਾ ਕਹਿੰਦਾ ਨਹੀਂ 60000 ਮੈਂ ਉਦਾਂ ਸਿਰ ਤੇ ਰੱਖ ਲੈਣਾ ਮੈਂ ਸ਼ਰੀਕੇ ਨੂੰ ਦਿਖਾਉਣਾ ਉਹਨਾਂ ਨੇ ਸੜੀ ਜਾਣਾ ਦੇਖ ਕੇ ਨਹੀਂ ਵਾਲ ਤਾਂ ਕਿਸ਼ਤਾਂ ਨਹੀਂ ਲੱਗਦੇ ਮੈਂ ਲਵਾ ਕੇ ਦੇ ਦੇ ਕਿਸ਼ਤਾਂ ਤੇ ਫੇਰ ਬਸ 5-6 ਕਿਸ਼ਤਾਂ ਲੇਟ ਹੋਈਆਂ ਫਿਰ ਉਹਨਾਂ ਦਾ ਮੁੰਡਾ ਮੋਟਰਸਾਈਕਲ ਤੇ ਆਇਆ ਆਪਣੇ ਵਾਲ ਪੁੱਟ ਕੇ ਲੈ ਗਏ ਉਤੋਂ ਨਹੀਂ ਕੁੱਟੇ ਉਹਨੇ ਮੂੰਹ 'ਚ ਹੱਥ ਪਾ ਕੇ ਥੱਲੋਂ ਕੱਢੇ ਕਹਿੰਦਾ ਵਾਲ ਉਤੋਂ ਫੇਰ ਆਏ ਸਾਨੂੰ ਸਮਝਾਉਣਾ ਹੈ। ਤਸਲੀਮ ਸਾਨੂੰ ਤੰਗ ਨਾ ਕਰੇਗਾ ਤਸਲੀਮ ਤੋਂ ਤੁਸੀਂ ਤਾਂ ਕਹਿ ਰਹੇ ਸਾਜੀ ਮੈਂ ਕੀ ਤੰਗ ਕਰਨਾ ਹੋ ਗਿਆ ਆਪਣੇ ਇਲਾਕੇ ਸਾਜੀ ਤੋਂ ਮੈਂ ਇਹਦੇ ਨਾਲ ਸਿੱਧੀ ਸਾਹਿਬ ਮੈਂ ਨਹੀਂ ਰਹਿ ਸਕਦਾ। ਤਸਲੀਮ ਦੇ ਮੇਰੀ ਗੱਲ ਸੁਣਾ ਦੇਖੋ ਮੈਂ ਇਸ ਵਾਸਤੇ ਸਾਜੀ ਸਾਜੀ ਮੇਰੇ ਨਾਲ ਲਾਹੌਰ ਆਇਆ ਵਾ, ਮੇਰੀ ਗੱਲ ਮੇਰਾ ਹੱਕ ਬਣਦਾ। ਤੁਹਾਡਾ ਮੈਂ ਵੀ ਸ਼ਾਗਿਰਦ ਹਾਂ, ਠੀਕ ਹੈ, ਲੇਕਿਨ ਇਹ ਇਸ ਹੱਦ ਤੱਕ ਰਵੇ ਮੇਰੇ ਨਾਲ ਬੁਲਾਵੇ ਚਲਾਵੇ ਮੇਰੇ ਨਾਲ ਨਾ ਮੈਂ ਇਹਨਾਂ ਕੰਮ ਕਰਨਾ ਨਾ ਇਹ ਮੈਨੂੰ ਬੁਲਾਵੇ ਨਾ ਮੇਰੇ ਨਾਲ ਉਹਦਾ ਸੌਂਵੇ। ਫੈਸਲਾ ਕਿ ਵੀ ਤੁਸੀਂ ਦੋਵੇਂ ਇੱਕੋ ਕਮਰੇ ਇਕੱਠੇ ਸੌਂਦੇ ਤੁਹਾਡਾ ਪਿਆਰ ਵੀ ਇਕੱਠੇ ਇੱਕ ਗੱਡੀ ਤੇ ਅਸੀਂ ਆਪਣੇ ਮਾਈ ਬਾਪ ਕੋ ਆਏ ਆ, ਕਮਰਾ ਇੱਕ ਆ, ਹੁਣ ਮੈਨੂੰ ਕੀ ਪਤਾ ਇਹਨੇ ਇਹ ਕਰਨਾ, ਇਹ ਨਾਲ ਦੇ ਕਮਰੇ ਸੌਂ ਜਵੇ। ਦੇਖੋ ਪਤਾ ਕੀ ਮੈਂ ਇਹਦੀ ਵਜ੍ਹਾ ਨਾਲ ਯਕੀਨ ਕਰੋ ਹੈਂਡ ਫ੍ਰੀ ਲਾ ਕੇ ਸੌਣਾ ਰਾਤ ਨੂੰ ਏਡੀਆਂ ਮਾੜੀਆਂ ਗੱਲਾਂ ਕਰਦਾ ਵੀ ਸ਼ਰੀਕੇ ਦੀਆਂ ਆਪਣੇ ਵੱਡੇ ਭਰਾ ਨੂੰ ਐਵੇਂ ਗਾਲਾਂ ਕੱਢੀ ਜਾਂਦਾ ਤੂੰ ਮੇਰਾ ਵੱਡੇ ਸਾਰਾ ਭਰਾ ਕੁਝ ਨੂੰ ਲੈ ਗਾਲਾਂ ਗਿਆ ਕੱਢਣੀਆਂ ਹੈ। ਤੂੰ ਮੇਰਾ ਲੈ ਗਿਆ ਸਾਰਾ ਕੁਝ ਵੱਡੇ ਭਰਾ ਨੂੰ ਉਹਨਾਂ ਦੇ ਘਰ ਲੜਾਈ ਪਾਉਣੀ ਯਾਰ ਅਜੇ ਮੈਂ ਵਾਕਈ ਸਾਜੀ ਬੰਦੇ ਦਾ ਨਾਂ ਲੈਂਦਾ ਵਾ ਰਾਤ ਨੂੰ ਬੜਿਆਂ ਬੜਿਆਂ ਦਾ ਨਾਂ ਲਿਆ ਓਏ ਆਸਫ ਓਏ ਆਸਫ ਕਿੱਥੇ ਆ ਦੇ ਆਸਫ ਦੇ ਆਹ ਗੱਲਾਂ ਇਦਾਂ ਦੀਆਂ ਕਰਦਾ ਨੀਂਦ ਦੇ ਵਿੱਚ ਓਏ ਆਸਮ ਨੇ ਤੈਨੂੰ ਯਾਰ ਕੀ ਬਕਵਾਸ ਪੈਸੇ ਮੰਗਦਾ ਮੈਨੂੰ ਕਹਿੰਦਾ ਵੀ ਮੈਨੂੰ ਦੇ ਦੇ। ਮੈਂ ਪੈਸੇ ਤੈਨੂੰ ਕਿੱਥੋਂ ਦੇ ਦੇਵਾਂ ਮੈਂ ਤਾਂ ਵਾਕਫ ਹਾਂ ਤੇਰੇ ਮੈਂ ਸਾਜੀ ਪਤਾ ਕੀ ਗੱਲ ਆ, ਮੇਰੇ ਕੋ ਪੈਸੇ ਹੋਣ ਰਾਸ਼ਦ ਸਖੀ ਬੰਦਾ ਹੈਗਾ ਕੌਣ ਸਾਜੀ ਗੁਨਾਹਗਾਰ ਕਰਦੇ ਹੋਣ ਡਿਆ ਕੀ ਹੋ ਗਿਆ 60 ਰੁਪਏ ਦਾ ਹਦਵਾਣਾ ਲਿਆ ਇਹਨੇ ਫੈਸਲਾਬਾਦ ਲਾ ਇਲਾ ਇਲਾ ਮੁਹੰਮਦੁल्ला ਸੱਚੀ ਗੱਲ ਕਰ ਰਿਹਾ ਮੈਂ ਕਲਮਾ ਪੜ੍ਹ ਕੇ ਅੱਛਾ। 60 ਰੁਪਏ ਦਾ ਹਦਵਾਣਾ ਲਿਆ ਫੈਸਲਾਬਾਦ ਤੋਂ ਅੱਛਾ ਡਿੱਗੀ 'ਚ ਰੱਖ ਲਿਆ ਤੇ ਰਸਤੇ ਯਾਦ ਆਇਆ ਤੇ ਸ਼ਾਗਿਰਦ ਨੂੰ ਕਹਿੰਦਾ ਸਰਦਾਰ ਸਾਹਿਬ ਵਾਲਾ ਖਾ ਕੇ ਜਦ ਸਵੇਰ ਉਠਾਂਗੇ ਨਾ ਹਦਵਾਣੇ ਦਾ ਯਾਦ ਕਰਾਉਣਾ। ਅੱਛਾ ਇੱਥੇ ਕਿਤੇ ਉੱਠਿਆ ਫ੍ਰਿਜ ਦੇ ਵਿੱਚ ਦਵਾਣਾ ਪਿਆ ਸੀ ਉਹ ਖਾ ਕੇ ਫੇਰ ਸੌਂ ਗਿਆ, ਠੀਕ ਹੈ। 3 ਦਿਨ ਬਾਅਦ ਘਰ ਚਲ ਗਿਆ, ਰਸਤੇ ਕਹਿੰਦਾ ਓਏ ਓਏ ਦਵਾਣਾ ਤਾਂ ਪਿਆ ਸੀ। ਕਿਤੇ ਇੱਥੇ ਹਾਂਜੀ ਯਾਰ ਸਾਨੂੰ ਤੇ ਹਦਵਾਣੇ ਦੀ ਹਵਾ ਵੀ ਨਹੀਂ ਲੱਗਣੀ ਉਹ ਡਿੱਗੀ 'ਚ ਰੱਖਿਆ ਸੀ। अब देखो ਤੁਸੀਂ ਡਿੱਗੀ ਦੇ ਵਿੱਚ ਸਰਾਣਾ ਉਹ ਰੱਖਿਆ ਅਦਵਾਣਾ ਫਿਰ ਘਰ ਲੈ ਗਿਆ। ਘਰ 3 ਦਿਨ ਦੀਆਂ ਛੁੱਟੀਆਂ ਹੋਈਆਂ ਉਸਤਾਦ ਜੀ ਸਾਨੂੰ ਤੋਂ ਚੈਨਲ ਤੋਂ ਆਓ 3 ਦਿਨ ਦੀਆਂ ਛੁੱਟੀਆਂ ਤੇ ਖੁਦਾ ਦੀ ਕਸਮ 3 ਦਿਨ ਉਹ ਅਦਵਾਣਾ ਵਿੱਚ ਪਿਆ ਰਿਹਾ ਤੇ ਇੱਥੇ ਆ ਕੇ ਰਸਤੇ ਕਹਿੰਦਾ ਉਹ ਇਹ ਅਦਵਾਣਾ ਦੇ ਵਿੱਚ ਆ 3 ਤੇ 3 6 ਦਿਨ ਹੋ ਗਏ 7ਵੇਂ ਦਿਨ ਅਦਵਾਣਾ ਖੋਲਿਆ ਤੈਨੂੰ ਜਾਲਾ ਲੱਗਾ 60 ਰੁਪਈਆ ਦਾ। ਹੁਣ ਤੁਸੀਂ ਦੱਸੋ ਦੋ ਇਹ ਜਿਹੜੇ ਬਿਸਕੁਟ ਦੇ ਪੈਕਟ ਕਿੰਨੇ ਦੇ ਹੋਣਗੇ 30 ਰੁਪਏ ਦੇ ਹੋਣਗੇ ਬਸ ਇੰਨੇ ਕਿਤੇ ਉਹ ਕਿੱਥੇ ਰੱਖਣੇ ਚਾਹੀਦੇ ਬੰਦੇ ਉਹ ਕਿਤੇ ਵੀ ਰੱਖਦੇ ਖੁਦਾ ਦੀ ਕਿਸਮੇ ਡਿੱਗੀ 'ਚ ਰੱਖੇ ਅੱਲਾਹ ਪਾਕ ਦੀ ਕਿਸਮੇ ਡਿੱਗੀ 'ਚ ਰੱਖੇ। ਨਹੀਂ ਯਾਰ ਉਸਤਾਦ ਜੀ ਮੈਂ ਇਹਨਾਂ ਦੀ ਇੱਕ ਦਿਨ ਰਿਕਾਰਡਿੰਗ ਹੋ ਰਹੀ ਉਸਤਾਦ ਜੀ ਤੇ ਰਿਕਾਰਡਿੰਗ ਇਹਨਾਂ ਤੇ ਉਦੋਂ ਹੀ ਗਰਮੀ ਸੀ ਅੱਛਾ ਤੇ ਸਾਰੇ ਜੋ ਬੰਦਾ ਰਿਕਾਰਡਿੰਗ ਤੁਹਾਨੂੰ ਪਤਾ ਅੰਦਰੇਸੀ ਚੱਲਣ ਡਏ ਹੁੰਦੇ ਤੇ ਉੱਥੇ ਜੋ ਬੰਦੇ ਕਹਿ ਰਹੇ ਬਾਹਰ ਆ ਕੇ ਯਾਰ ਅੱਜ ਬੜੀ ਗਰਮੀ ਤੇ ਇਹਨੇ ਨਾ ਕਿਤੇ ਦੁੱਧ ਰੱਖਿਆ ਡੱਬੇ ਵਾਲਾ ਵਿੱਚ ਡਿੱਗੀ ਦੇ ਵਿੱਚ ਨਾਲ 2 ਪੈਕਟ ਰੱਖੇ ਬਿਸਕੁਟਾਂ ਦੇ। ਹੁਣ ਇੱਕ ਬੰਦੇ ਨੂੰ ਮੈਨੂੰ ਕਹਿ ਰਿਹਾ ਯਾਰ ਮੈਂ ਕਿਹਾ ਯਾਰ ਬੈਗ ਦੇ ਵਿੱਚੋਂ ਜਿਹੜਾ ਸ਼ੈਲਡ ਕੱਢ ਲਿਆ ਤੇ ਉਹ ਮੁੰਡੇ ਨੂੰ ਮੈਂ ਭੇਜ ਰਿਹਾ ਤੇ ਮੁੰਡਾ ਕਹਿੰਦਾ ਉਸਤਾਦ ਜੀ ਗਰਮੀ ਬੜੀ। ਮੈਂ ਕਿਹਾ ਜਾ ਯਾਰ ਕੱਢ ਲਿਆ ਫਿਰ ਚਾਬੀ ਦਿੱਤੀ ਉਹ ਇਹਦੀ ਗੱਡੀ ਚੋਂ ਕੱਢ ਕੇ ਲੈ ਗਿਆ ਤੇ ਮੈਂ ਕਿਹਾ ਦੇਖਿਆ ਰਾਸ਼ਿਦ ਕਿੱਥੇ ਰਾਸ਼ਿਦ ਤੇ ਉਹ ਗਰਮ ਗੱਡੀ ਦੇ ਵਿੱਚ ਉਹੀ ਦੁੱਧ ਪੀ ਰਿਹਾ ਤੇ ਉਹੀ ਰਸ ਖਾ ਰਿਹਾ ਤੇ ਐ ਕਰੀ ਜਾ ਉਹ ਤੇ ਮੈਂ ਵੇਖ ਕੇ ਮੇਰਾ ਦਿਲ ਘਬਰਾ ਗਿਆ ਵੀ ਯਾਰ ਤੂੰ ਇੱਥੇ ਆ ਕੇ ਤੈਨੂੰ ਕਿਹੜਾ ਕਿਸੇ ਨੇ ਥੱਪੜ ਮਾਰ ਦੇਣਾ ਵੀ ਤੂੰ ਆਪਣਾ ਦੁੱਧ ਕਿਉਂ ਪੀਣ ਡਿਆ ਆ ਰਾਤੀ ਹੁਣ ਕੇਲੇ ਲਏ ਰਾਤੀ 6-7 ਕੇਲੇ ਸੀ ਕਿੱਥੇ ਰੱਖਣੇ ਚਾਹੀਦੇ 6-7 ਕੇਲੇ ਕਿੱਥੇ ਰੱਖਣੇ ਚਾਹੀਦੇ ਜੂਸ ਦੱਸਦੇ ਰੱਖਣੇ ਕਿੱਥੇ ਚਾਹੀਦੇ ਉਸਤਾਦ ਜੀ ਕਿਤੇ ਵੀ ਰੱਖਦੇ ਯਾਰ 6-7 ਕੇਲੇ ਵੀ ਆ ਪਿੱਛੇ ਰੱਖੇ ਨੇ ਆ ਸੀਟ ਇਹਦੇ ਪਿੱਛੇ ਨੁੱਕਰ ਦੇ ਵਿੱਚ ਦੇ ਕੇ ਕੇਲੇ ਮੁੰਡਾ ਕੱਢ ਕੇ ਲਿਆਇਆ ਜਿਵੇਂ ਭਾਣਜੇ ਕੱਢ ਕੇ ਲਿਆਈਦਾ ਨਾ ਇਹ ਜਿਹੜੇ ਕੇਲੇ ਕੱਢ ਕੇ ਲਿਆਇਆ। ਇਹ ਗੱਡੀ ਯਕੀਨ ਕਰੋ ਪਹਿਲੇ ਅੰਦਰ ਵੜਦਾ ਗੱਡੀ 'ਚ ਨਾ ਫਿਰ ਉਸਤਾਦ ਜੀ ਇੱਕ ਦਿਨ ਕੀ ਹੋ ਗਿਆ ਕਿ ਜੂਸ ਮੰਗਵਾਇਆ ਇਹਨੇ ਪਹਿਲਾਂ ਜੂਸ ਦਾ ਇੰਜ ਕਹੇਗਾ ਜਿਵੇਂ ਨਾ ਕੋਈ 15 ਤੇ ਫੋਨ ਕਰਨ ਲੱਗਾ ਜਾਂ ਕੋਈ ਦਹਿਸ਼ਤਗਰਦਾਂ ਨੂੰ ਬੁਲਾਉਣ ਲੱਗਾ ਜੂਸ ਦਾ ਇੰਜ ਦਾ ਕਹੇਗਾ ਓਏ ਅੱਗੋਂ ਸ਼ਗਿਰਦ ਇੰਜਣਾ ਹੋ ਗਿਆ ਹੈ ਤੇ ਸਾਰੀ ਜੂਸ ਕੇ ਚ ਪੀ ਰਿਹਾ ਆ ਵਿੰਗ ਆ ਡਰਾਮਾ ਇੱਥੇ ਡਰਾਮਾ ਹੋ ਰਿਹਾ ਆ ਵਿੰਗ ਆ ਤੇ ਜੂਸ ਪੀ ਰਿਹਾ ਐ ਕਰਕੇ ਨਾ 7 ਕਿਲੋ ਲਿਫਾਫੇ ਉਹਨੂੰ ਚੜਾਏ ਉਹਨੂੰ ਕਵਰ ਤੇ ਐ ਕਰਕੇ ਨਾ ਪੀ ਰਿਹਾ
ਮੈਂ ਇਹਨੂੰ ਸ਼ੁਗਰ ਲੱਗਿਆ, ਮੈਂ ਕਿਹਾ ਬੱਕਰੀ ਚੋਣ ਨੇ, ਨਹੀਂ ਉਸਤਾਦ ਜੀ ਕੁਝ ਨਹੀਂ। ਠੀਕ ਹੈ, ਜਦ ਮੈਂ ਵੇਖਿਆ ਤੇ ਵਿੱਚੋਂ 7 ਲਿਫਾਫਿਆਂ ਦੇ ਵਿੱਚੋਂ ਇੱਕ ਇੰਜ ਪੈਪ ਕੱਢਿਆ ਤੇ ਮੂੰਹ ਨੂੰ ਲੈ ਜੂਸ ਪੀ ਨਹੀਂ ਯਾਰ ਮੈਨੂੰ ਫੜ ਕੇ ਲਿਆਇਆ। ਮੈਂ ਕਿਹਾ ਮੈਨੂੰ ਦੱਸ ਕਿਹੜੇ ਬੰਦੇ ਨੇ ਤੈਨੂੰ ਇੱਥੇ ਕਤਲ ਕਰ ਦੇਣਾ ਜੂਸ ਪੀਂਦੇ ਨੂੰ? ਮੈਨੂੰ ਬੰਦਾ ਤਾਂ ਦਿਖਾ ਵੀ ਜਿਹਨੇ ਤੇਰੀ ਧੌਣ ਹੀ ਲਾ ਦੇਣੀ, ਤੂੰ ਆਪਣਾ ਜੂਸ ਕੋ ਪੀਣ ਡਿਆ। ਨਹੀਂ ਯਾਰ ਐਡਾ ਕੰਜੂਸ ਨਹੀਂ ਹੋ ਸਕਦਾ। ਖੁਦਾ ਦੀ ਕਸਮ, ਮੈਂ ਕਸਮਾਂ ਖਾਣ ਡਿਆ। ਮੈਂ ਉਸਤਾਦ ਦੀ ਕੋਈ ਗੱਲ ਹੈ ਭਲਾ? ਅੱਛਾ ਜਿੰਨਾ ਚੀਜ਼ਾਂ ਨੇ ਗਣਾਤੀਆਂ ਅਜੇ ਵੀ ਮੈਂ ਕੰਜੂਸ ਰੋਜ਼ਾ ਤੇ ਜਿਹੜਾ ਮੈਂ ਇੰਨੀਆਂ ਸ਼ਾਵਾਂ ਖਾਣ ਡਿਆ ਰੋਜ਼ਾ ਇਹਨੇ ਖੋਲਣਾ ਉਸਤਾਦ ਜੀ, ਇਹਨੇ ਮੇਰੇ ਸਾਹਮਣੇ 42 ਰੁਪਏ ਦਾ ਫਰੂਟ ਲਿਆ। 42 ਰੁਪਏ ਦਾ, ਇਸ ਗੱਲ ਦਾ ਨਿਸ਼ਾਨ ਗਵਾਇਆ, ਫੋਨ ਕਰ ਲਓ ਕਰ ਲੈ ਜਿਹੜੇ ਡਾਇਰੈਕਟਰ ਨਹੀਂ ਆਪਣਾ ਨਿਸ਼ਾਨ, ਅੱਛਾ ਉਹ ਗਵਾ ਇਹਨੇ ਰੋਜ਼ਾ ਰੱਖਿਆ, ਇਹਨੇ 42 ਰੁਪਏ ਦਾ ਫਰੂਟ ਲਿਆ। ਬਹਿਸ ਕਰਕੇ ਹਾਂ ਤੇ ਕਿੱਦਾਂ ਲਿਆ? 2 ਆਲੂ ਬੁਖਾਰੇ ਚੁੱਕ ਲਏ, 2 ਖੁਰਮਾਨੀਆਂ ਚੁੱਕ ਲਈਆਂ, 2 ਕੇਲੇ ਲੈ ਲਏ, ਫਰੂਟ ਸਾਰੇ ਪੂਰਾ ਕੀਤਾ ਹੈ, ਕੀਤਾ 42 ਰੁਪਏ ਦੇ ਵਿੱਚ। ਠੀਕ ਹੈ, ਨਹੀਂ ਯਾਰ ਉਹ ਮੇਰੀ ਗੱਲ ਯਾਰ ਤੁਸੀਂ ਮੇਰੀ ਗੱਲ ਸੁਣ, ਮੇਰੀ ਵੀ ਨੀਂਦ ਖਰਾਬ ਕੀਤੀ ਸਿਰ ਉਸਤਾਦ ਜੀ ਨੇ ਮੈਂ ਇਸ ਬੰਦੇ ਸਾਡੀ ਨੂੰ ਮੈਂ ਇਹਦੀ ਕੰਜੂਸੀ ਜਿਹਦੇ ਨਾਲ ਚੱਲਣ ਡਿਆ ਆ। ਇਹ ਬੰਦੇ ਨੂੰ ਮੈਂ ਜਿੱਥੇ ਖਾਣਾ ਖਾਦਾ ਆ, ਜਿੱਥੇ 500 ਦਾ ਖਾਣਾ ਮੈਂ 1000 ਦਾ ਮੰਗਵਾਇਆ, ਵੀ 1000 ਦਾ ਖਾ, ਜੋ ਮਰਜ਼ੀ ਖਾ। ਇਹ ਚਣੇ ਇੰਜ ਮੰਗਾਉਣ ਡਿਆ ਜਿਵੇਂ ਅੱਲਾ ਮਾਫੀ ਦੇਵੇ, ਨਾਲ 2 ਪੁੱਤਰੇ ਆ ਉਹਦੇ, ਲੁਕੋ ਕੇ ਲੈ ਕੇ ਆਊ, ਇੰਜ ਕਰਕੇ ਛਾਪਰ ਚੜਾਇਆ, ਵਿੱਚ ਪਿਆਲਾ ਹੁੰਦਾ। ਪਿਆਲੇ ਹੀ ਸਾਨੂੰ ਇੰਜ ਲੱਗਦਾ ਕਿ ਪਿਆਲਾ ਪਤਾ ਨਹੀਂ ਕਿਸ ਚੀਜ਼ ਦਾ ਆਉਣ ਡਿਆ। ਦੇਖੋ ਯਾਰ ਅਸੀਂ ਖਾਣਾ ਵਾਕਈ ਇਕੱਠੇ ਖਾਈਦਾ। ਹਾਜੀ ਦਾ ਹੋਟਲ ਨਾ ਜਿਹੜਾ ਰਾਸਤੇ 'ਚ ਆਉਂਦਾ, ਅੱਛਾ ਉੱਥੋਂ ਅਸੀਂ ਰੋਟੀ ਵੈਸੇ ਖਾ ਲਈਦੀ ਹੈ। ਹੁਣ ਇੱਕ ਦੋ ਵਾਰੀ ਸਾਡੇ ਨਾਲ ਕੋਈ ਮਹਿਮਾਨ ਸੀਗਾ, ਅੱਛਾ ਚਲੋ ਪੈਸੇ ਉਹਨੇ ਦੇ ਦਿੱਤੇ ਹਾਜੀ ਦੇ, ਇਹਨਾਂ ਨੂੰ ਛੋਟਾ ਗੋਸ਼ਤ ਹੁੰਦਾ ਤੇ ਦੇਸੀ ਮੁਰਗਾ। ਅੱਛਾ ਹੁਣ ਬਿੱਲ ਫੜ ਗਿਆ, ਜਿੰਨਾ ਮਰਜ਼ੀ ਨਹੀਂ ਪਤਾ ਲੱਗਿਆ। ਹੁਣ ਇੱਕ ਵਾਰੀ ਇਦਾਂ ਦਾ ਸੀਨ ਹੋਇਆ ਕਿ ਇੱਕ ਵਾਰੀ ਹੁਣ ਪੈਸੇ ਦੇਣੇ ਪੈ ਗਏ ਇਹਨਾਂ ਨੂੰ। ਅੱਛਾ ਹੁਣ ਇਹਨਾਂ ਨੂੰ ਦੇਣੇ ਪੈ ਗਏ ਪੈਸੇ, ਅੱਲਾ ਦੀ ਕਸਮ ਇਹਨਾਂ ਨੇ ਮੈਨੂੰ ਉਹ ਗਾਲਾਂ ਕੱਢੀਆਂ ਵੀ ਤੂੰ ਇੱਥੇ ਰੋਕੀ ਕਿਉਂ ਕੱਢੀ। ਇਹਨੂੰ ਪਤਾ ਨਹੀਂ ਸੀ ਵੀ 600 ਰੁਪਏ ਦਾ ਦੇਸੀ ਮੁਰਗੇ ਦਾ ਜਿਹੜਾ ਇੱਕ ਦਿਨ ਉਹ 3 ਬੰਦੇ ਨੇ ਆਪਣਾ ਲਵਾ ਲਿਆ। ਉਹਦੇ ਵਿੱਚ ਜਿਹੜਾ ਸ਼ਿਗਰਦਾ ਨਾ ਉਹਨੂੰ ਵੀ 600 ਦਾ ਲਵਾਤਾ। ਇਹਨੇ ਉਹ ਗਾਲਾਂ ਕੱਢੀਆਂ, ਕਹਿੰਦਾ ਤੂੰ ਇੱਥੇ ਰੋਕੀ ਕਿਉਂ? ਇਹ ਪੈਸੇ ਨਹੀਂ ਸਹੀ ਲੈਂਦੇ। ਕਹਿੰਦਾ ਜਦੋਂ ਦਾ ਤਸਲੀਮੇ ਬਿੱਲ ਦਿੱਤਾ ਸੋਹਣ ਮਾਨਾ ਵਾਲੇ ਤੋਂ ਅੱਖ ਬਚਾ ਕੇ ਲੱਗ ਰਿਹਾ। ਹੁਣ ਕਹਿੰਦਾ ਅੱਛਾ ਉਸ ਤੋਂ ਪਹਿਲੇ ਕਹਿ ਰਿਹਾ ਸੀ ਯਾਰ ਹਾਜੀ ਦਾ ਹੋਟਲ ਵੈਰੀ ਗੁੱਡ ਯਾਰ, ਚਿਕਨ ਦਾ ਮਜ਼ਾ ਆ ਗਿਆ ਯਾਰ, ਐਸਾ ਯਾਰ ਦੇਸੀ ਤੇ ਇਹ। ਬਾਅਦ ਚ ਮੈਨੂੰ ਇੰਨੀਆਂ ਗਾਲਾਂ ਕੱਢੀਆਂ, ਕਹਿੰਦਾ ਇੱਥੇ ਨਹੀਂ ਰੋਕਣੀ ਗੱਡੀ, ਸ਼ਿਗਰਦਾਂ ਵਾਲੀ ਰੋਟੀ ਖਾਈਦੀ ਹੈ, ਤੂੰ ਉਹਨਾਂ ਨੂੰ ਰੋਕੇ ਖਵਾਉਣ ਡਿਆ। ਕਹਿੰਦਾ ਦੇਸੀ ਨਹੀਂ ਆ, ਬਲੈਲਰ ਦਾ ਮੁਰਗਾ ਬਲੈਲਰ। ਉਸ ਤੋਂ ਪਹਿਲੇ ਜਿਹੜਾ ਪੂਰਾ ਦੇਸੀ ਦਾ ਮਜ਼ਾ ਲਿਆ। ਲੇਅਰ ਜਿਹੀ ਸੀ ਉਹ ਦੇਸੀ ਅਸਲ ਯਾਰ ਸਦੋਂ ਬਹੁਤ ਖੂਬਸੂਰਤ ਔਰ ਬੜਾ ਅੱਛਾ ਖਾਣਾ ਬਣਾਉਂਦੇ ਨੇ। ਅਜੇ ਇੱਕ ਵਾਰੀ ਅੱਜ ਸਾਡੇ ਕੋਲ ਅੱਛੇ ਪੈਸੇ ਲੈ ਆਉਂਦੇ, ਅਸੀਂ ਚੈਨਲ ਸਾਹਮਣੇ ਕਹਿੰਦੇ ਵੀ ਅੱਛੇ ਪੈਸੇ। ਨਹੀਂ ਤੁਹਾਡਾ ਫੈਸਲਾ ਹੈ ਭਾਈ, ਤੁਸੀਂ ਇੱਥੇ ਤੁਹਾਨੂੰ ਮੇਰੇ ਕੋਲ ਕੋਈ ਟੈਨਸ਼ਨ ਨਹੀਂ। ਤੁਹਾਡਾ ਨਹੀਂ ਉਸਤਾਦ ਜੀ ਤੁਹਾਡੇ ਤੋਂ ਬਿਸਮਿਲ੍ਲਾ, ਜੋ ਤੁਹਾਡਾ ਦਿਲ ਕਰੇ ਤੁਸੀਂ ਆਪਣਾ ਕੋਲ ਹਤਵਾਣਾ ਲਿਆਓ, ਤੁਹਾਨੂੰ ਤਾਲਾ ਲਾ ਕੇ ਫ੍ਰਿਜ ਰੱਖ ਦਿਓ। ਅਸੀਂ ਵੀ ਬਣਾ ਕਰਾਵਾਂਗੇ ਭਾਈ। ਉਸਤਾਦ ਜੀ ਮਾਨਣਾ। ਅੱਛਾ ਹੁਣ ਮੇਰੇ ਸਿਗਰਟ ਮਾਨਣਾ, ਸਿਗਰਟ ਮੇਰੇ ਮਹਿੰਗੇ ਨੇ ਉਸਤਾਦ ਜੀ। ਮੈਂ ਕਹਿੰਦਾ ਵੀ ਜੇ ਤੁਸੀਂ ਐਪ ਕਰਨੇ ਤੇ ਤੁਸੀਂ ਆਪਣੇ ਪੈਸੇ ਨਾ ਕਰੋ, ਜਾਓ ਜਾ ਕੇ ਜੋ ਮਰਜ਼ੀ ਕਰੋ, ਜਿਹੜਾ ਮਰਜ਼ੀ ਫਰੂਟ ਖਾ ਲਓ। ਇਹਨਾਂ ਦੀ ਵਜ੍ਹਾ ਨਾਲ ਮੈਨੂੰ ਥੋੜਾ ਲੈਣਾ ਪੈਂਦਾ। ਸਿਗਰਟ ਮੈਂ ਸਾਥੀ ਦੇਖੋ, ਸਿਗਰਟ ਮੈਂ ਪੀਂਦਾ ਹੀ ਨਹੀਂ। ਨਹੀਂ ਸਿਗਰਟ ਤੁਹਾਡੇ ਲਈ ਗਲਤ ਨੇ, ਮੇਰੇ ਲਈ ਵੀ ਗਲਤ ਨੇ, ਤੁਹਾਡੇ ਲਈ ਵੀ ਗਲਤ ਨੇ। ਰਾਸ਼ਨ ਪੀਏ ਪਿਆ, ਰਾਸ਼ਨ ਫਿੱਟ ਆਦਮੀ ਹੈ। ਇਹ ਤੇ ਇਹਨਾਂ ਤੇ ਰੇਂਜ ਹੀ ਹੈ ਨਹੀਂ ਕਿ ਮੇਰਾ ਬਾਈਪਾਸ ਹੋਇਆ ਮਾਨਣਾ। ਇਹ ਤੇ ਕਹਿੰਦੇ ਮੈਂ ਟੈਟੂ ਬਣਾਇਆ। ਆ ਜਿਹੜੇ ਡਰਾਮੇ ਦੀਆਂ ਕੁੜੀਆਂ ਨੂੰ ਕਹਿੰਦੇ ਟੈਟੂ ਆ, ਉਹਨੂੰ ਦੱਸਦੇ ਨਹੀਂ ਕਿ ਮੈਨੂੰ ਬਾਈਪਾਸ ਹੋਇਆ। ਮੈਂ ਦੱਸਦਾ ਹਰ ਬੰਦੇ ਨੂੰ ਭਾਈ ਮਰੀਜ਼ ਆ ਇੱਕ ਕਿਸੇ ਟਾਈਮ ਵੀ ਜਿਹੜਾ ਮੇਰਾ ਤੰਦਰੁਸਤੀ ਹੋ ਸਕਦੀ ਹੈ। ਨਹੀਂ ਅੱਜ ਤੋਂ ਬਾਅਦ ਤੁਸੀਂ ਦੱਸੋ ਸਾਡੀ ਮੈਨੂੰ ਕੰਜੂਸ ਬੰਦਾ, ਮੈਂ ਖੁੱਲੇ ਦਿਲ ਵਾਲਾ ਬੰਦਾ ਆ। ਖੁੱਲੇ ਦਿਲ, ਇਹ ਵਾਕਈ ਖੁੱਲੇ ਦਿਲ ਵਾਲਾ ਇਹ ਦੇ ਰੱਖੋ, ਜਿਹੜਾ ਇਹ ਖੁੱਲੇ ਦਿਲ ਵਾਲਾ ਕੋਈ ਵੀ ਨਹੀਂ ਹੈ। ਇਹ ਬਾਹਰ ਬੰਦਾ ਜਿਹਦਾ ਦਿਲ ਖੁੱਲਾ। ਸਾਰੀ ਮੈਂ ਪੈਸੇ ਖਰਚਦਾ ਜਿੱਥੇ ਮੇਰਾ ਦਿਲ ਕਰੇ। 4 ਬੰਦੇ ਵੀ ਮਹਿਮਾਨ ਵੀ ਆ ਲਓ ਜੀ ਉਸਤਾਦ ਜੀ ਅੱਜ ਤੋਂ ਪੈਸੇ ਖਰਚੇਗਾ, ਨਾਲ ਮੈਂ ਵੀਡੀਓ ਬਣਾ ਕੇ ਤੁਹਾਨੂੰ ਭੇਜੀ ਜਾਵਾਂਗਾ। ਲਓ ਜੀ ਅੱਜ ਆਹ ਖਰਚਣ ਡਿਆ ਵਾ, ਅੱਜ ਇਹਨੇ ਮੈਨੂੰ ਆਹ ਲੈ ਕੇ ਦਿੱਤਾ, ਅੱਜ ਇਹਨੇ ਮੈਨੂੰ ਅੱਜ ਤੋਂ ਆਹ ਦੇਖ ਲਓ 15 ਸਤੰਬਰ, ਅੱਜ 16 ਸਤੰਬਰ। ਮੈਂ ਇਹਨੇ ਸ਼ਾਗਿਰਦ ਰੱਖਿਆ, ਸ਼ਾਗਿਰਦ ਏਡਾ ਗਵਾਦਾਰ ਕਿ ਉਹ ਮੇਰੇ ਸਾਹਮਣੇ ਰੋ ਰਿਹਾ, ਇਹਦੇ ਸਾਹਮਣੇ ਰੋ ਵੀ ਨਹੀਂ ਰਿਹਾ। ਵੀ ਉਹ ਕਿੱਡਾ ਆਦਮੀ ਹੋਏਗਾ, ਇਹਦੇ ਸਾਹਮਣੇ ਰੋ ਵੀ ਨਹੀਂ ਰਿਹਾ। ਉਹ ਵੀ ਪਤਾ ਨਹੀਂ ਮੈਨੂੰ ਥੱਪੜ ਨਾ ਮਾਰਦੇ ਰੋਕ ਰਿਹਾ ਹੈ, ਠੀਕ ਹੈ ਕਿ ਨਹੀਂ। ਉਹ ਮੈਨੂੰ ਆ ਕੇ ਕਹਿ ਰਿਹਾ, ਕਹਿੰਦਾ ਮੈਂ ਹੁਣ ਕਿੱਦਾਂ ਉਸਤਾਦ ਨੂੰ ਕਹਾਂ ਵੀ ਮੇਰੇ ਹਾਲਾਤ ਮੇਰੇ ਕਿੰਜ ਦੇ ਆ। ਇਹਨੂੰ ਮੈਂ ਕਿਹਾ, ਮੈਂ ਕਿਹਾ ਗੱਲ ਸੁਣ, ਸ਼ਾਗਿਰਦਾ ਦੇ ਰਿਹਾ ਕਰ 500 1000 ਕੇ ਬੱਚਿਆਂ ਨੂੰ, ਕੋਈ ਐਸਾ ਮਸਲਾ ਨਹੀਂ। ਕਹਿੰਦਾ ਜਿਹਦੇ ਬਣਦੇ ਆ ਨਾ ਉਹਦੇ ਮੈਂ ਦਿਨਾ ਆ, ਜਿਹੜਾ ਹੱਕਦਾਰ ਆ ਉਹਦੇ ਮੈਂ ਦਿਨਾ ਆ। ਮੇਰੇ ਸ਼ਾਗਿਰਦ ਨੂੰ ਬੁਲਾਇਆ, ਮੈਂ ਕਿਹਾ ਆਪਣੀ ਬਾਂਹ ਲਵਾ ਕੇ ਤੇ ਨਾਲ ਦੇ ਬੰਦੇ ਨੂੰ ਫੜਾ ਤੇ ਕਹਿ ਰਹੀ ਉਸਤਾਦ ਜੀ ਹੁਣ ਮੇਰਾ ਹੱਕ ਬਣਦਾ ਕਿ ਨਹੀਂ ਬਣਦਾ। ਯਾਰ ਗੱਲ ਤੁਹਾਡੀ ਲੜਾਈ ਨਹੀਂ ਮੁੱਕਣੀ। ਅੱਜ ਤੋਂ ਬਾਅਦ ਜੀ ਰਾਸ਼ਾ ਸਾਹਿਬ ਤੁਸੀਂ ਦੂਸਰੇ ਕੋਲੇ ਸੌਣਾ, ਠੀਕ ਹੈ ਜੀ, ਤੁਸੀਂ ਇਕੱਲੇ ਖਾਣਾ, ਠੀਕ ਹੈ ਨਾ। ਸਾਰੀ ਖਾਣਾ ਵੀ ਆਪਣਾ। ਨਹੀਂ ਖਾਣਾ ਇੱਥੇ ਤੇ ਮੇਰੇ ਇੱਥੇ ਦੇਖੋ ਮੈਂ ਅੱਜ ਬੈਠੇ ਤੇ ਖਾਣਾ ਸੁਬਾਹ ਨਾਸ਼ਤਾ ਕਰ ਰਹੇ। ਅੱਛਾ ਪਰ ਤੁਸੀਂ ਦੱਸੋ, ਤੁਸੀਂ ਜਦੋਂ ਆਉਂਦੇ ਹੋ ਜਾਂਦੇ ਹੋ ਫੈਸਲਾ ਹਾਂਜੀ, ਜਿਹੜੇ ਹੋਟਲ ਤੋਂ ਤੁਸੀਂ ਖਾਣਾ ਖਾਓ, ਠੀਕ ਹੈ। ਉਹਦਾ ਮੈਨੂੰ ਬਿੱਲ ਦੇ ਦੇਣਾ, ਮੈਂ ਤੁਹਾਨੂੰ ਪੈਸੇ ਮੈਂ ਸਾਰਾ ਵੀਡੀਓ ਹੁਣ ਬਣਾਉਣੀ ਅੱਜ ਤੁਹਾਨੂੰ ਦੱਸਤਾ। ਅੱਜ ਤੋਂ ਰਾਤੀ ਹੁਣ 5 ਵਜੇ ਕਹਿ ਰਿਹਾ, ਮੈਂ ਕਿਹਾ ਉਸਤਾਦ ਜੀ ਸੁੱਤੇ ਹੋਣੇ ਆ,
ਹੁਣ ਅਸੀਂ ਤਾਂ ਦੱਸਿਆ ਨਹੀਂ ਵੀ ਉਸਤਾਦ ਜੀ ਨੂੰ ਅਸੀਂ ਲਾਹੌਰ ਆ ਰਹੇ ਆ, ਤੇ ਮੈਂ ਕਿਹਾ ਅਗਰ ਉਹਨਾਂ ਨੂੰ ਪਤਾ ਹੁੰਦਾ ਤਾਂ ਉਹਨਾਂ ਨੇ ਕਹਿ ਦੇਣਾ ਸੀ ਉਹਨੂੰ ਵੀ ਇਹ ਖਾਣਾ ਯਾਰ ਤਿਆਰ ਕਰਦੀ ਆ ਰਹੇ। ਤੇ ਮੈਂ ਕਿਹਾ ਇਹਨੂੰ ਬਿਹਤਰ ਮੈਂ ਕਿਹਾ ਉਸਤਾਦ ਜੀ ਪਤਾ ਨਹੀਂ ਨਾ ਦੱਸਿਆ, ਸੁਬਾਹ ਦਾ ਤੇ ਮੈਂ ਕਿਹਾ ਤੂੰ time ਨਾਸ਼ਤਾ ਕਰ ਲਈ, ਤੇ ਚਣਿਆਂ ਦਾ ਨਾਸ਼ਤਾ ਕੀਤਾ ਤੇ ਬੜਾ ਹੁੱਬ ਕੇ ਐ ਕਰਕੇ ਪੈਸੇ ਕੱਢ ਕੇ ਦਿੱਤੇ। ਤੇ ਅੱਜ ਮੈਂ ਉਹ ਮਗਜ਼ ਮੁਗਜ਼ ਪਵਾ ਲਿਆ, ਠੀਕ ਹੈ, ਤੇ ਗੱਡੀ ਦੇ ਕੋਲ ਖਲੋ ਗਿਆ ਜਾ ਕੇ, ਜਿੱਥੋਂ ਮੇਰੀ ਆਵਾਜ਼ ਵੀ ਨਾ ਜਾਵੇ ਕਿ ਰਾਸ਼ਨ ਵਾਪਸ ਆ ਜਾ, ਮੈਨੂੰ ਇਹਨਾਂ ਕੋ ਛਡਾ ਦੇ ਨਾਸ਼ਤੇ ਵਾਲਿਆਂ ਨੇ। ਮੈਂ ਅਖੀਰ ਪੈਸੇ ਦੇ ਕੇ ਉਸਤਾਦ ਜੀ, ਤੇ ਕਿੱਥੇ ਪੈਸੇ ਦੇ ਰਿਹਾ, ਕਹਿੰਦਾ ਆ ਜਾ ਆ ਜਾ, ਮੈਨੂੰ ਹੁਣ ਕੀ ਹੌਸਲਾ ਦੇ ਰਿਹਾ, ਆ ਜਾਓ ਚਾਹ ਦਾ ਕਹਿ ਦਿੱਤਾ ਆ। ਭਾਜੀ ਮੈਂ ਮੈਨੂੰ ਸੁਣਾ ਕਰਾਤੇ ਦਾ ਫੈਸਲਾ ਕਰਾਤਾ, ਅੱਜ ਤੋਂ ਬਾਅਦ ਜੀ ਕੱਲੇ ਸੋਣਾ ਤੇ ਖਾਣਾ ਜਿਹੜਾ ਖਾਓ ਉਹਦਾ ਮੈਂ ਪੈਸੇ ਦੇ ਦੇ। ਚਲੋ ਜੀ ਠੀਕ ਹੈ ਉਸਤਾਦ ਜੀ ਨੇ ਤੁਸੀਂ ਨਹੀਂ ਦੇਣੇ, ਮੈਂ ਵੀਡੀਓ ਬਣਾ ਲੈਣੀ ਹੈ ਤੁਹਾਨੂੰ ਮੈਂ ਵੀਡੀਓ ਭੇਜ ਦਿਆ ਕਰਨੀ। ਉਸਤਾਦ ਜੀ ਆ ਦੇਖੋ ਅੱਜ ਫੇਰ ਨਹੀਂ ਪੈਸੇ ਦਿੱਤੇ, ਅੱਜ ਫੇਰ ਨਹੀਂ ਦਿੱਤੇ। ਕੋਈ ਗੱਲ ਨਹੀਂ, ਮੈਂ ਵੇਖ ਲਾਂਗਾ, ਠੀਕ ਹੈ ਜੀ।